ਖੁਸ਼ੀ 'ਚ ਰੋਂਦਾ ਹੋਏਗਾ, ਲੇਕਿਨ ਕਿਸੇ ਦਾ ਐਸਾ ਰੋਣਾ ਜਿਹੜਾ ਤੁਹਾਡੇ ਦਿਲ ਤੇ ਛਾਪ ਕਰ ਗਿਆ ਹੋਵੇ? ਸਾਡੇ ਪਿੰਡ ਦੇ ਹਨਾ ਜੀ ਬਾਬਾ ਖੁਸ਼ੀ ਮੁਹੰਮਦ ਵਲਦ ਖੈਰਦੀਨ ਅੱਛਾ। ਅਰਾਈ ਕੌਮ ਸੀਗੀ। ਹੂੰ। ਉਹ ਸਾਬਕਾ ਸਾਡਾ ਜਾਂ ਪਿੱਛੇ ਇੰਡੀਆ 'ਚ ਪਿੰਡ ਸੀਗਾ ਨਾ, ਉਹ ਪਿੱਛੋਂ ਵੀ ਸਾਡੇ ਪਿੰਡ ਦੇ ਸੀਗੇ, ਪਟਨੂਰੇ ਦੇ। ਹਾਂ। ਉਹਨਾਂ ਦਾ ਮੈਂ ਪੁੱਛਿਆ, ਮੇਰੇ ਵਾਲਦ ਸਾਹਿਬ ਦੇ ਨਾਲ ਬੈਠੇ, ਮੈਂ ਭੁਪਿੰਦਰ ਲਵਲੀ ਨਾਲ ਵੀ ਉਹਨਾਂ ਦਾ ਇੰਟਰਵਿਊ ਕਰਵਾਇਆ ਸੀਗਾ, ਤੇ ਉਹਨਾਂ ਨਾਲ ਮੈਂ ਪੁੱਛਿਆ, ਉਹ ਕਹਿੰਦੇ ਕਾਕਾ ਤੈਨੂੰ ਕੀ ਦੱਸਾਂ। ਹਾਂ। ਕਹਿੰਦੇ ਕਿ ਜਦੋਂ ਉਜਾੜਾ ਪਿਆ ਹਨਾ, ਉਜਾੜਾ ਕਹਿੰਦੇ ਸੀ, ਪਾਰਟੀਸ਼ਨ। ਹਾਂ ਜੀ, ਕਹਿੰਦੇ ਜਦੋਂ ਉਜਾੜਾ ਪਿਆ ਨਾ, ਮੇਰੇ ਵਾਲਦ ਸਾਹਿਬ ਹਨਾ ਸਾਨੂੰ ਹਨਾ ਔਰਤਾਂ ਨੂੰ ਜਾਂ ਛੋਟੇ ਬੱਚਿਆਂ ਨੂੰ ਚੱਕ ਕੇ ਉੱਚੀ ਜਗ੍ਹਾ ਤੇ ਰੱਖ ਕੇ ਜਾਂਦੇ ਸੀ, ਫਿਰ ਚੱਲ ਜਾਂਦੇ ਸੀਗੇ। ਅੱਛਾ। ਕਹਿੰਦੇ ਪਾਣੀ ਦੀ ਖੇਪ ਆਈ ਪਹਿਲੀ, ਉਹ ਮੰਜਿਆਂ ਦੇ ਲੈਵਲ ਦੇ ਆਈ। ਅੱਛਾ। ਤੇ ਉਸ ਤੋਂ ਬਾਅਦ ਚ ਆਈ ਉਹ ਗੱਡਿਆਂ ਨੂੰ ਵੀ ਰੋੜ ਕੇ ਲੈ ਗਏ। ਇਹ ਜਿਹੜੇ ਗੱਡੇ ਦੱਸੋ ਨਾ ਆਸਾਨ ਲਫ਼ਜ਼ਾਂ 'ਚ, ਤਾਂ ਕਿ ਕਿਸੇ ਨੂੰ ਸਮਝ ਟੱਗਾ ਰੇੜੀ, ਬੈਲਗਾੜੀ। ਹਾਂਜੀ। ਕਹਿੰਦੇ ਕਿ ਮੇਰਾ ਵਾਲਦ ਤੇ ਮੇਰੀਆਂ 2 ਭੈਣਾਂ ਮੇਰੇ ਸਾਹਮਣੇ ਪਾਣੀ 'ਚ ਰੁੜ ਗਈਆਂ। ਹਾਏ। ਤੇ ਫਿਰ ਨਹੀਂ ਕਦੇ ਵੀ ਨਹੀਂ ਮਿਲੀਆਂ ਹੀ ਨਹੀਂ। ਓਕੇ। ਉਹ ਕਹਿੰਦੇ ਕਿ ਵਾਲਦ ਬੰਦੇ ਦਾ ਅੱਧਾ ਜਹਾਨ ਹੁੰਦਾ। ਬਿਲਕੁਲ। ਮੈਂ ਵੱਡਾ ਸੀਗਾ ਤੇ ਮੈਂ ਕੁਝ ਨਹੀਂ ਕਰ ਸਕਿਆ ਕਿ ਮੇਰੇ ਸਾਹਮਣੇ ਮੇਰਾ ਵਾਲਦ ਤੇ ਮੇਰੀਆਂ 2 ਭੈਣਾਂ। ਤੇ ਉਹ ਮੈਨੂੰ ਇੰਟਰਵਿਊ ਦੇ ਦੌਰਾਨ ਹੀ ਬੜੇ ਇਮੋਸ਼ਨਲ ਹੋ ਗਏ ਸੀ, ਬੜੇ ਰੋਂਦੇ ਸੀ। ਜ਼ਾਹਿਰ ਜੀ ਗੱਲ ਹੈ।